सरपंच साहब नुकसान किन्ना कुछ होया इलाके दा एरिए दा किन्ना कुछ नुकसान होया? मुख मंत्री साहब कहंदे इत्थों तक पहुंचे सी ते की कुछ जिहड़े कि वादे करके गए ने। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਦੋ ਚੌ ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ ਉਹਨਾਂ ਨੂੰ ਵੀਡੀਓ ਦੋ ਤਿੰਨਾਂ ਚੌ ਪਿੰਡਾਂ 'ਚ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ ਤੂੜੀ ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਹੋਈ ਜੀ ਹਨਾ। ਵੇਖੋ ਜੀ ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ ਇੱਕ ਚੀਜ਼ ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਲਾਈ ਆ ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਅਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ ਅਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਅਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ, ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਤੁਸੀਂ ਮੂਹਰੇ ਹੁੰਨੇ ਉਹਨਾਂ ਦੇ ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਹੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ, ਤੁਸੀਂ ਦੇਖ ਸਕਦੇ ਹੋ। ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ
ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ, ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ, ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਕੇ ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ, ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ ਹੈ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ, 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਐਵੇਂ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ, ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ, ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ, ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ? ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ, ਮਲੋਟ, ਰਾਜਪੁਰਾ, ਬਠਿੰਡਾ ਸਾਰੇ ਇੱਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ, ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਦਾ ਆ, ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ, ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਦ ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਨਕਵਾਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ 'ਤੇ ਹੋ ਜੀ। ਸਰਪੰਚ ਸਾਹਿਬ, ਜਿਹੜੀ ਤੁਸੀਂ ਗੱਲ ਕਰੀ ਹੈ ਕਿ ਬਾਹਰੋਂ ਆ ਕੇ ਰਾਸ਼ਨ ਲੈ ਗਏ, ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ? ਪ੍ਰਵਾਸੀ ਸੀ ਉਹਨਾਂ ਦੇ ਵਿੱਚ ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ, ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਮਤਲਬ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ ਹੈ, ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ, ਤੂੜੀ, ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-7, 8-8 ਫੁੱਟ ਪਾਣੀ ਰਿਹਾ, ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ ਹੈ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ, ਇਹ ਹਰਿਆ ਜਿਹਾ ਕ ਲੱਗਦਾ, ਇਹ ਝੋਨਾ ਇਹ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ, ਪਿੱਛੇ ਸਾਰੇ ਆ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ ਅੱਗੇ, ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ, ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਬਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ ਹੈ। ਹੁਣ ਜਿਹੜੀ ਗੜੇਮਾਰੀ ਹੋਈ, ਨਵੀਂ ਸਰਕਾਰ ਆਈ, ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਪਜਾਮੇ ਲਵੇੜਦੇ ਫਿਰਦੇ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਉਹੀ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ, ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਝਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ, ਦਿੱਤਾ ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ, ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੋਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ, ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ, ਇੱਕ ਭੋਰਾ ਜਿੰਨੀ ਵੀ। ਅਸੀਂ ਗੱਲ ਕਰਦੇ ਆ ਇਹਨਾਂ ਲੋਕਾਂ ਦੇ ਨਾਲ ਬਈ,
ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ। ਬੜੇ ਨਾਅਰੇ ਤੁਸੀਂ ਵੀ ਮਾਰੇ ਹੋਣੇ ਆ, ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ। ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਇਹ ਬਹੁਤ ਜ਼ਿਆਦੀ ਅਣਗਹਿਲੀ ਔਰ ਢਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ ਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ। ਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਬਾਕੀ ਕਿਸੇ ਨੂੰ ਕੋਈ ਇੱਥੇ ਕੋਈ ਫਾਲਤੂ ਸਮਾਨ ਨਹੀਂ, ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲੇ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ 'ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ। ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ, ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ ਹਵੇਲੀ 'ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ। ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨਬੋਰਡ 'ਤੇ ਆਏ ਆ, ਪਜਾਮਾ ਲਪੇਟ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ, ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ, ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੀ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾਹ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ, ਉੱਥੋਂ ਬੇੜੀ ਤਾਰ ਕੇ ਅਗਨਬੋਰਡ ਤੇ ਫੌਜੀਆਂ ਨਾਲ ਬੈਠਾ ਹਵੇਲੀ ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ, ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਹੈ ਜੀ, ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ, ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਹੈ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਪੁੱਤਰ ਪਾਸੇ ਆ ਜੀ। ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ ਆਏ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ ਤਾਂ ਇਹ ਤੁਸੀਂ ਦੇਖ ਸਕਦੇ ਹੋ, ਪੰਜਾਬ ਆ ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ, ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ, ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ, ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ
ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਹੋਇਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ, ਤਾਂ ਮੁੱਖ ਮੰਤਰੀ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਏ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ ਕਿ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ। ਹਾਂਜੀ ਨਹੀਂ, ਇਹ ਤਾਂ ਸਭ ਜੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ ਇਹਨਾਂ ਦਾ। ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ। ਵੀ ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਇਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ। ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ। ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ। ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੋਂ ਨਾਲ ਚੜ ਕੇ ਬਿਲਕੁਲ ਸੁੱਕੇ ਥਾਂ ਤੋਂ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜ ਜੇ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਧੀਰਾ ਘਰ। ਹਾਂਜੀ, ਉੱਥੇ ਹੈਗਾ ਪਾਣੀ? ਪਾਣੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਪਾਣੀ? ਹਾਂ, ਉਧਾਰ ਕੇ ਨਹੀਂ ਬਣਾ ਇਹ ਪੈੜੀ ਸਾਡੇ ਇੱਥੇ ਹੀ ਆ, ਪੈੜੀ ਵੋਟਾਂ ਇੱਥੇ ਹੀ ਆ। ਘਰ ਤੋਂ ਉਧਾਰ ਕੇ ਨਹੀਂ ਬਣਾ। ਘਰ ਵਾ ਤੀਰਾ ਘਰ ਜਿਹੜਾ ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ, ਨਾਲ ਗਏ ਸੀ ਤੁਹਾਡੇ ਨਾਲ? ਇਹ ਨਾਲ ਗਏ ਸੀ? ਅੱਛਾ, ਨਾਲ ਗਏ ਸੀ ਤੁਸੀਂ। ਅੱਛਾ, ਪੈੜੀ ਇੱਥੇ ਆ, ਤੁਸੀਂ ਪੈੜੀ ਦਿਖਾਉਣ ਗਏ ਸੀ ਆਪਦੀ? ਅੱਛਾ, ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਤੇ ਬਾਕੀ ਠੀਕ ਠਾਕ ਹੀ ਫਸਲ ਮਾਰੀ ਗਈ ਆ। ਚੜ੍ਹਦੀ ਕਲਾ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਬਜ਼ੁਰਗੋ, ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ, ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨਾਂ ਨੇ ਕਰਦੇ ਹੋਣੇ। ਨਹੀਂ, ਆ ਪਾਣੀ ਤਾਂ ਦੇਖਿਆ ਹੋਣਾ ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ? ਹਾਂਜੀ। ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਮਨ ਕਾਹਦਾ ਡੋਲਣਾ ਜੀ, ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ, ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਹਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ?
ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ। ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ, ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਉੱਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ। ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦੀ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ, ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਹੀ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ, ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ, ਤੁਸੀਂ ਦੇਖ ਸਕਦੇ ਹੋ। ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ, ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆਹ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ।
1 ਰੁਪਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ, ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਗਏ, ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ। 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਇਹ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ। ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ, ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਬੰਦਿਆਂ ਦੇ ਗਰੁੱਪ ਬਣਾਏ ਆ, 2-2 ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ? ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ, ਮਲੋਟ, ਰਾਜਪੁਰਾ, ਬਠਿੰਡਾ ਸਾਰੇ ਇੱਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ, ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਦਾ ਆ, ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ, ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਦ ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਨਕਵਾਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ 'ਤੇ ਹੋ ਜੇ। ਸਰਪੰਚ ਸਾਹਿਬ, ਜਿਹੜੀ ਤੁਸੀਂ ਗੱਲ ਕਰੀ ਆ ਕਿ ਬਾਹਰੋਂ ਆ ਕੇ ਰਾਸ਼ਨ ਲੈ ਕੇ ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ, ਪ੍ਰਵਾਸੀ ਸੀ ਉਹਨਾਂ ਦੇ ਵਿੱਚ, ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ, ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਮਤਲਬ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ, ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ, ਤੂੜੀ, ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-7, 8-8 ਫੁੱਟ ਪਾਣੀ ਰਿਹਾ। ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ, ਇਹ ਹਰਿਆ ਜਿਹਾ ਕ ਲੱਗਦਾ, ਇਹ ਝੋਨਾ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ, ਪਿੱਛੇ ਸਾਰੇ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ, ਅੱਗੇ ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ, ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਪਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ। ਹੁਣ ਜਿਹੜੀ ਗੜੇਮਾਰੀ ਹੋਈ, ਨਵੀਂ ਸਰਕਾਰ ਆਈ, ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਉਹ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ, ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ, ਦਿੱਤਾ ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ, ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੋਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ, ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ, ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ ਇੱਕ ਭੋਰਾ ਜਿੰਨੀ ਵੀ। ਅਸੀਂ ਗੱਲ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ ਬਈ, ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਬੜੇ ਨਾਅਰੇ ਤੁਸੀਂ ਵੀ ਮਾਰੇ ਹੋਣੇ ਆ, ਤਾਕਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ।
ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਇਹ ਬਹੁਤ ਜ਼ਿਆਦੀ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ ਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ। ਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਬਾਕੀ ਕਿਸੇ ਨੂੰ ਕੋਈ ਇੱਥੇ ਕੋਈ ਫਾਲਤੂ ਸਮਾਨ ਨਹੀਂ, ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲੇ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ 'ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ। ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ, ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ ਹਵੇਲੀ 'ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ। ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨ ਬੋਰਡ 'ਤੇ ਆਏ ਆ, ਪਜਾਮਾ ਲਪੇਟ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ, ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ, ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੀ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾਹ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ, ਉੱਥੋਂ ਬੇੜੀ ਤਾਰ ਕੇ ਅਗਨ ਬੋਰਡ ਤੇ ਫੌਜੀਆਂ ਨਾਲ ਬੈਠਾ ਹੈ, ਹਵੇਲੀ 'ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ, ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਹੈ ਜੀ, ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ, ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਆ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਹੈ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਪੁੱਤਰ ਪਾਸੇ ਜੀ ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ ਆਏ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ ਤਾਂ ਇਹ ਤੁਸੀਂ ਦੇਖ ਸਕਦੇ, ਪੰਜਾਬ ਆ ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ, ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ, ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ, ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ, ਤਾਂ ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਆ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ।
ਕੀ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ? ਹਾਂਜੀ ਨਹੀਂ, ਇਹ ਤਾਂ ਸਭ ਹੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ ਇਹਨਾਂ ਦਾ। ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ। ਵੀ ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਹੋਣਾ, ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਇਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉੱਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ? ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ। ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ। ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੋਂ ਨਾਲ ਚੜ ਕੇ ਬਿਲਕੁਲ ਸੁੱਕੇ ਥਾਂ ਤੋਂ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜ ਜੇ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਤੁਹਾਡਾ ਕਿਹੜਾ ਪਿੰਡ ਆ ਜੀ? ਸਾਡਾ ਧੀਰਾ ਘਰ। ਹਾਂਜੀ, ਉੱਥੇ ਹੈਗਾ ਪਾਣੀ? ਪਾਣੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਪਾਣੀ? ਹਾਂ, ਉਧਾਰ ਕੇ ਨਹੀਂ ਬਣਾ ਇਹ ਬੜੀ ਸਾਡੇ ਇੱਥੇ ਹੀ ਆ, ਪਹਿਲੀ ਵੋਟਾਂ ਇੱਥੇ ਹੀ ਆ। ਇਹ ਘਰ ਤੋਂ ਉਧਾਰ ਕੇ ਨਹੀਂ ਬਣਾ ਘਰ ਵਾ ਤੀਰਾ ਘਰ ਆ ਜਿਹੜਾ ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ, ਨਾਲ ਗਏ ਸੀ ਤੁਹਾਡੇ? ਨਾਲ ਇਹ ਨਾਲ ਗਏ ਸੀ? ਅੱਛਾ, ਨਾਲ ਗਏ ਸੀ ਤੁਸੀਂ? ਅੱਛਾ, ਪੈੜੀ ਇੱਥੇ ਆ, ਤੁਸੀਂ ਪੈੜੀ ਦਿਖਾਉਣ ਗਏ ਸੀ ਆਪਦੀ? ਅੱਛਾ, ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਤੇ ਬਾਕੀ ਠੀਕ ਠਾਕ ਹੀ ਫਸਲ ਮਾਰੀ ਗਈ ਆ। ਚੜ੍ਹਦੀ ਕਲਾ ਚ? ਚੜ੍ਹਦੀ ਕਲਾ ਹੈ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਹੈ। ਬਜ਼ੁਰਗੋ ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ, ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨੂੰ ਨਹੀਂ ਕਰਦੇ ਹੋਣੇ। ਨਹੀਂ, ਆ ਪਾਣੀ ਤਾਂ ਦੇਖਿਆ ਹੋਣਾ ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ? ਹਾਂਜੀ। ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਮਨ ਕਾਹਦਾ ਡੋਲਣਾ ਜੀ, ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ। ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਵਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 4-4 ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 4 ਪਿੰਡਾਂ 'ਚ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ
ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ। ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਉੱਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼ ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾਅ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦੀ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ, ਤੁਸੀਂ ਦੇਖ ਸਕਦੇ ਹੋ। ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆਹ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ, ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ। ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਕੇ ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ,
ਉਹਨਾਂ ਦਾ ਫਰਜ਼ ਬਣਦਾ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਨਹੀਂ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ ਐਮਪੀ ਹੈਗਾ ਹੈ, ਐਮਪੀ ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ, 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਐਵੇਂ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ, ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ, ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ, ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ। ਸੰਸਥਾ ਨੇ ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ ਤੂੜੀ ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ ਮਲੋਟ ਰਾਜਪੁਰਾ ਬਠਿੰਡਾ ਸਾਰੇ ਇੱਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਦਾ ਆ, ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ, ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਦ ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਨਕਵਾਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ 'ਤੇ ਹੋ ਜੀ। ਸਰਪੰਚ ਸਾਹਿਬ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਬਾਹਰੋਂ ਆ ਕੇ ਰਾਸ਼ਨ ਲੈ ਕੇ ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ, ਪ੍ਰਵਾਸੀ ਸੀ ਉਹਨਾਂ ਦੇ ਵਿੱਚ ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਮਤਲਬ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ ਤੂੜੀ ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-7 8-8 ਫੁੱਟ ਪਾਣੀ ਰਿਹਾ, ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ ਇਹ ਹਰਿਆ ਜਿਹਾ ਕ ਲੱਗਦਾ, ਇਹ ਝੋਨਾ ਇਹ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ ਪਿੱਛੇ ਸਾਰਿਆ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ ਅੱਗੇ ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਬਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ। ਹੁਣ ਜਿਹੜੀ ਗੜੇਮਾਰੀ ਹੋਈ ਨਵੀਂ ਸਰਕਾਰ ਆਈ, ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਆ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਉਹ ਜੀ ਹੈ ਨਾ। ਵੇਖੋ ਜੀ ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ, ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ ਦਿੱਤਾ, ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ, ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ ਇੱਕ ਭੋਰਾ ਜਿੰਨੀ ਵੀ। ਤਾਂ ਅਸੀਂ ਗੱਲ ਕਰਦੇ ਆ ਇਹਨਾਂ ਲੋਕਾਂ ਦੇ ਨਾਲ ਬਈ, ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾਅ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਬੜੇ ਨਾਅਰੇ ਤੁਸੀਂ ਵੀ ਮਾਰੇ ਹੋਣੇ ਆ, ਤਖਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਨੂੰ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਅਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ ਅਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ, ਅਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ, ਬਾਕੀ ਕਿਸੇ ਨੂੰ ਕੋਈ ਇੱਥੇ
ਫਾਲਤੂ ਸਮਾਨ ਨਹੀਂ, ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲੇ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ। ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ। ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ, ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ ਹਵੇਲੀ ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ। ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨ ਬੋਰਡ ਤੇ ਆਏ ਆ, ਪਜਾਮਾ ਲਪੇਟ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ, ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ, ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੀ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾਹ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ, ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ, ਉੱਥੋਂ ਬੇੜੀ ਤਾਰ ਕੇ ਅਗਨ ਬੋਰਡ ਤੇ ਫੌਜੀਆਂ ਨਾਲ ਬੈਠਾ ਹਵੇਲੀ ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ, ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਹੈ ਜੀ, ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ, ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਹੈ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਪੁੱਤਰ ਪਾਸੇ ਆ ਜੀ। ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ ਆਏ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ, ਤਾਂ ਇਹ ਤੁਸੀਂ ਦੇਖ ਸਕਦੇ ਹੋ, ਪੰਜਾਬ ਆ ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ, ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ, ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ, ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਹੋਇਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ। ਤਾਂ ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਏ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ ਕਿ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ। ਹਾਂਜੀ। ਨਹੀਂ, ਇਹ ਤਾਂ ਸਭ ਜੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ ਇਹਨਾਂ ਦਾ। ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ। ਵੀ ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ,
ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਹੋਣਾ, ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਇਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉੱਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ? ਹਾਂਜੀ ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ। ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ, ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੋਂ ਨਾਲ ਚੜ ਕੇ ਬਿਲਕੁਲ ਸੁੱਕੇ ਥਾਂ ਤੋਂ ਤਾਂ ਮਗਰ ਬੈਠਾ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜ ਜੇ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਜੀ, ਤੁਹਾਡਾ ਕਿਹੜਾ ਪਿੰਡ ਆ ਜੀ? ਸਾਡਾ ਧੀਰਾ ਘਰ। ਹਾਂਜੀ, ਉੱਥੇ ਹੈਗਾ ਪਾਣੀ? ਪਾਣੀ ਬਹੁਤ ਜ਼ਿਆਦਾ ਕਿੰਨਾ ਕੁ ਪਾਣੀ ਹੈ? ਹਾਂ, ਉਧਾਰ ਕੇ ਨਹੀਂ ਬਣਾਣੇ ਇਹ ਬੜੀ ਸਾਡੇ ਇੱਥੇ ਹੀ ਆ, ਪਹਿਲੀ ਵੋਟਾਂ ਇੱਥੇ ਹੀ ਆ। ਤੇ ਘਰ ਤੋਂ ਉਧਾਰ ਕੇ ਨਹੀਂ ਬਣਾਣੇ। ਘਰ ਵਾ ਤੀਰਾ ਘਰ ਆ, ਜਿਹੜੇ ਨਹੀਂ, ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ ਅੱਛਾ, ਨਾਲ ਗਏ ਸੀ ਤੁਹਾਡੇ? ਨਾਲ ਇਹ ਨਾਲ ਗਏ ਸੀ? ਅੱਛਾ, ਨਾਲ ਗਏ ਸੀ ਤੁਸੀਂ? ਅੱਛਾ, ਪੈਲੀ ਇੱਥੇ ਆ, ਤੁਸੀਂ ਪੈਲੀ ਦਿਖਾਉਣ ਗਏ ਸੀ ਆਪਦੀ? ਅੱਛਾ ਅੱਛਾ, ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਤੇ ਬਾਕੀ ਠੀਕ ਠਾਕ ਹੀ ਆ। ਫਸਲ ਮਾਰੀ ਗਈ ਆ ਚੜ੍ਹਦੀ ਕਲਾ ਚ? ਚੜ੍ਹਦੀ ਕਲਾ ਹੈ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਹੈ। ਬਜ਼ੁਰਗੋ, ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ, ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨਾਂ ਨੇ ਕਰਦੇ ਹੋਣੇ। ਨਹੀਂ, ਆ ਪਾਣੀ ਤਾਂ ਦੇਖਿਆ ਹੋਣਾ ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ? ਹਾਂਜੀ, ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਕੌਣ ਕਹਦਾ ਡੋਲਣਾ ਜੀ? ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਜਿੰਨੇ ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ, ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਵਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਦੋ ਚੋ ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਪਿੰਡਾਂ 'ਚ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ, ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ, ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ।
ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ, ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ, ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਹੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ, ਤੁਸੀਂ ਦੇਖ ਸਕਦੇ ਹੋ। ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ, ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ, ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ, ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆਹ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ, ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ। ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਕੇ ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ ਹੈ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ। 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਐਵੇਂ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ। ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ। ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ
ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ, ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ। ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ, ਮਲੋਟ, ਰਾਜਪੁਰਾ, ਬਠਿੰਡਾ ਸਾਰੇ ਇੱਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ, ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਦਾ ਆ, ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ, ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਦ ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਇਨਕੁਆਇਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ ਤੇ ਹੋ ਜੀ। ਸਰਪੰਚ ਸਾਹਿਬ, ਜਿਹੜੀ ਤੁਸੀਂ ਗੱਲ ਕਰੀ ਹੈ ਕਿ ਬਾਹਰੋਂ ਆ ਕੇ ਰਾਸ਼ਨ ਲੈ ਕੇ ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ, ਪ੍ਰਵਾਸੀ ਸੀ ਉਹਨਾਂ ਦੇ ਵਿੱਚ ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ, ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ ਹੈ, ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ, ਤੂੜੀ, ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-8 ਫੁੱਟ ਪਾਣੀ ਰਿਹਾ ਹੈ, ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ ਹੈ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ, ਇਹ ਹਰਿਆ ਜਿਹਾ ਲੱਗਦਾ, ਇਹ ਝੋਨਾ ਇਹ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ, ਪਿੱਛੇ ਸਾਰੇ ਆ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ ਅੱਗੇ, ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ, ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਬਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ ਹੈ। ਹੁਣ ਜਿਹੜੀ ਗੜੇਮਾਰੀ ਹੋਈ, ਨਵੀਂ ਸਰਕਾਰ ਆਈ, ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਉਹ ਜੀ, ਹੈ ਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ, ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ, ਦਿੱਤਾ ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ, ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ, ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ, ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ, ਇੱਕ ਭੋਰਾ ਜਿੰਨੀ ਵੀ। ਤਾਂ ਅਸੀਂ ਗੱਲ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ ਬਈ, ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਬੜੇ ਨਾਰੇ ਤੁਸੀਂ ਵੀ ਮਾਰੇ ਹੋਣੇ ਆ, ਤਾਕਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਅਤੇ ਇੱਕ ਗੌਰਮੈਂਟ ਦਾ ਜਿਹੜਾ ਇਹ ਬਹੁਤ ਜ਼ਿਆਦਾ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ ਅਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ। ਅਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ, ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ, ਬਾਕੀ ਕਿਸੇ ਨੂੰ ਕੋਈ ਇੱਥੇ ਕੋਈ ਫਾਲਤੂ ਸਮਾਨ ਨਹੀਂ। ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਅਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਅਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਅਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਅਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ 'ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ,
ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ। ਜੀ ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ। ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ। ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ ਹਵੇਲੀ ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ। ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨ ਬੋਰਡ ਤੇ ਆਏ ਆ, ਪਜਾਮਾ ਲਪੇੜ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ। ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ, ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੀ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾਹ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ, ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ, ਉੱਥੋਂ ਬੇੜੀ ਤਾਰ ਕੇ ਅਗਨ ਬੋਰਡ ਤੇ ਫੌਜੀਆਂ ਨਾਲ ਬੈਠਾ ਹਵੇਲੀ ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ, ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਆ ਜੀ, ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ, ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਹੈ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਪੁੱਤਰ ਪਾਸੇ ਆ ਜੀ। ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ, ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ, ਤਾਂ ਇਹ ਤੁਸੀਂ ਦੇਖ ਸਕਦੇ ਪੰਜਾਬ ਆ, ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ, ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ, ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ, ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ, ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ, ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ। ਤਾਂ ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਏ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ, ਕਿ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ। ਹਾਂਜੀ। ਨਹੀਂ, ਇਹ ਤਾਂ ਸਭ ਜੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ। ਇਹਨਾਂ ਦਾ ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ। ਵੀ ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਹੋਣਾ, ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਇਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ? ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ।
ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ, ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੇ ਨਾਲ ਚੜ ਕੇ ਬਿਲਕੁਲ ਸੁੱਕੇ ਥਾਂ ਤੋਂ ਤਾਂ ਮਗਰ ਬੈਠਾ। ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜੀਏ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਜੀ, ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਧੀਰਾ ਘਰ ਹਾਂਜੀ। ਉੱਥੇ ਹੈਗਾ ਪਾਣੀ? ਪਾਣੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਪਾਣੀ ਹੈ? ਹਾਂ ਉਧਾਰ ਕੇ ਨਹੀਂ ਬਣਾ ਇਹ ਪੈੜੀ ਸਾਡੇ ਇੱਥੇ ਹੀ ਆ, ਪੈੜੀ ਵੋਟਾਂ ਇੱਥੇ ਹੀ ਆ। ਨਹੀਂ ਘਰ ਤੋਂ ਉਧਾਰ ਕੇ ਨਹੀਂ ਬਣਾ ਘਰ ਵਾ ਧੀਰਾ ਘਰ ਆ ਜਿਹੜਾ ਨਹੀਂ, ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਾਰਪੇ ਆ। ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ ਅੱਛਾ, ਨਾਲ ਗਏ ਸੀ ਤੁਹਾਡੇ? ਨਾਲ ਇਹ ਨਾਲ ਗਏ ਸੀ? ਇੱਥੇ ਆ। ਅੱਛਾ, ਨਾਲ ਗਏ ਸੀ ਤੁਸੀਂ? ਪੈੜੀ ਸਾਡੀ ਇੱਥੇ ਆ। ਅੱਛਾ, ਪੈੜੀ ਇੱਥੇ ਆ, ਤੁਸੀਂ ਪੈੜੀ ਦਿਖਾਉਣ ਗਏ ਸੀ ਆਪਦੀ? ਪੈੜੀ ਦਿਖਾਉਂਦੇ ਅੱਛਾ ਅੱਛਾ, ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਆ, ਤੇ ਬਾਕੀ ਠੀਕ ਠਾਕ ਹੀ ਆ। ਫਸਲ ਮਾਰੀ ਗਈ ਆ। ਚੜ੍ਹਦੀ ਕਲਾ ਚ? ਚੜ੍ਹਦੀ ਕਲਾ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਜੀ। ਬਜ਼ੁਰਗੋ ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨਾਂ ਨੇ ਕਰਦੇ ਹੋਣੇ। ਨਹੀਂ, ਆ ਪਾਣੀ ਤਾਂ ਦੇਖਿਆ ਹੋਣਾ ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ। ਹਾਂਜੀ, ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਕੌਣ ਕਹਦਾ ਡੋਲਣਾ ਜੀ? ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਜਿੰਨੇ ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ, ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਵਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 4-4 ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 4 ਪਿੰਡਾਂ ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਆ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ, ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਉੱਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ।
ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ। ਜੀ ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ। ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਹੋ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਹੀ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ। ਤੁਸੀਂ ਦੇਖ ਸਕਦੇ ਹੋ ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ। ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ। ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਗਏ, ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ। 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਇਹ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ। ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ। ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ? ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ, ਮਲੋਟ,
ਰਾਜਪੁਰਾ ਬਠਿੰਡਾ ਸਾਰੇ ਇਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਦਾ ਆ, ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਦ ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਨਕਵਾਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ 'ਤੇ ਹੋ ਜੇ। ਸਰਪੰਚ ਸਾਹਿਬ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਬਾਹਰੋਂ ਆ ਕੇ ਰਾਸ਼ਨ ਲੈ ਕੇ ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ, ਪ੍ਰਵਾਸੀ ਸੀ ਉਹਨਾਂ ਦੇ ਵਿੱਚ ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ, ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ ਤੂੜੀ ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-7 8-8 ਫੁੱਟ ਪਾਣੀ ਰਿਹਾ, ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ ਇਹ ਹਰਿਆ ਜਿਹਾ ਲੱਗਦਾ, ਇਹ ਝੋਨਾ ਇਹ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ ਪਿੱਛੇ ਸਾਰੇ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ ਅੱਗੇ ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਪਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ। ਹੁਣ ਜਿਹੜੀ ਗੜੇਮਾਰੀ ਹੋਈ ਨਵੀਂ ਸਰਕਾਰ ਆਈ ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ, ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ, ਦਿੱਤਾ ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ, ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ, ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ ਇੱਕ ਭੋਰਾ ਜਿੰਨੀ ਵੀ। ਅਸੀਂ ਗੱਲ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ ਬਈ, ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਬੜੇ ਨਾਅਰੇ ਤੁਸੀਂ ਵੀ ਮਾਰੇ ਹੋਣੇ ਆ, ਤਾਕਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪ੍ਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਅਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ ਅਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ। ਅਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ, ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ, ਬਾਕੀ ਕਿਸੇ ਨੂੰ ਕੋਈ ਇੱਥੇ ਕੋਈ ਫਾਲਤੂ ਸਮਾਨ ਨਹੀਂ। ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਅਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਅਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਅਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਅਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ 'ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ ਝੋਨਾ ਹੋ ਜਾਊਗਾ, ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ, ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ, ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਅਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ
ਹਵੇਲੀ ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ। ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨਬੋਰਡ ਤੇ ਆਏ ਆ, ਪਜਾਮਾ ਲਪੇਟ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ। ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ, ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੀ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾਹ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ ਉੱਥੋਂ ਬੇੜੀ ਤਾਰ ਕੇ ਅਗਨਬੋਰਡ ਤੇ ਫੌਜੀਆਂ ਨਾਲ ਬੈਠਾ ਹਵੇਲੀ ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਹੈ ਜੋ ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ। ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਆ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਉੱਤਰ ਪਾਸੇ ਆ ਜੀ। ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ ਆਏ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ ਤਾਂ ਇਹ ਤੁਸੀਂ ਦੇਖ ਸਕਦੇ ਪੰਜਾਬ ਆ ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ। ਤਾਂ ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਏ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ ਕਿ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ। ਹਾਂਜੀ। ਨਹੀਂ, ਇਹ ਤਾਂ ਸਭ ਜੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ ਇਹਨਾਂ ਦਾ। ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ ਵੀ। ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਏ ਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉੱਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ? ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ। ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ। ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ। ਅਸੀਂ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੇ ਨਾਲ ਚੜ ਕੇ। ਬਿਲਕੁਲ ਸੁੱਕੇ ਥਾਂ ਤੋਂ। ਤਾਂ
ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜੀਏ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਜੀ ਤੁਹਾਡਾ ਕਿਹੜਾ ਪਿੰਡ ਹੈ ਜੀ? ਸਾਡਾ ਧੀਰਾ ਘਰ ਹਾਂਜੀ। ਉੱਥੇ ਹੈਗਾ ਪਾਣੀ? ਪਾਣੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਪਾਣੀ ਹੈ? ਹਾਂ ਉਧਾਰ ਕੇ ਨਹੀਂ ਬਣਾ ਇਹ ਪੈੜੀ ਸਾਡੇ ਇੱਥੇ ਹੀ ਆ, ਪੈੜੀ ਵੋਟਾਂ ਇੱਥੇ ਹੀ ਆ। ਨਹੀਂ ਘਰ ਤੋਂ ਉਧਾਰ ਕੇ ਨਹੀਂ ਬਣਾ ਘਰ ਵਾ ਧੀਰਾ ਘਰ ਆ ਜਿਹੜਾ ਨਹੀਂ, ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਾਰ ਪਿਆ। ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ ਨਾਲ ਗਏ ਸੀ ਤੁਹਾਡੇ ਨਾਲ? ਇਹ ਨਾਲ ਗਏ ਸੀ? ਵੋਟਾਂ ਨੇ ਇੱਥੇ ਆ। ਅੱਛਾ ਨਾਲ ਗਏ ਸੀ ਤੁਸੀਂ? ਪੈੜੀ ਸਾਡੀ ਇੱਥੇ ਆ। ਅੱਛਾ ਪੈੜੀ ਇੱਥੇ ਆ, ਤੁਸੀਂ ਪੈੜੀ ਦਿਖਾਉਣ ਗਏ ਸੀ ਆਪਦੀ? ਪੈੜੀ ਨੇ ਦਿਖਾਉਣ ਗਏ ਅੱਛਾ ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਆ, ਤੇ ਬਾਕੀ ਠੀਕ ਠਾਕ ਹੀ ਆ। ਫਸਲ ਮਾਰੀ ਗਈ ਆ। ਚੜ੍ਹਦੀ ਕਲਾ ਚ? ਚੜ੍ਹਦੀ ਕਲਾ ਹੈ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਹੈ। ਬਜ਼ੁਰਗੋ ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨਾਂ ਨੇ ਕਰਦੇ ਹੋਣੇ। ਨਹੀਂ ਆ ਪਾਣੀ ਤਾਂ ਦੇਖਿਆ ਹੋਣਾ ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ। ਹਾਂਜੀ। ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਕੌਣ ਕਦਾ ਡੋਲਣਾ ਜੀ? ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ, ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਵਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ? ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਦੋ ਚੋ ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ ਦੋ ਤਿੰਨਾਂ ਚੋ ਪਿੰਡਾਂ ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ। ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦੀ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ।
ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਤੁਸੀਂ ਮੂਹਰੇ ਹੁੰਨੇ ਉਹਨਾਂ ਦੇ ਜਾਂ ਤੁਸੀਂ ਗੱਲਬਾਤ ਕਰੀ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਹੀ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ, ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ। ਤੁਸੀਂ ਦੇਖ ਸਕਦੇ ਹੋ ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ। ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਕੇ ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ। 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਇਹ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ। ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ। ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ, ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ? ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ ਸੇਵਾ ਕੀਤੀ ਇੱਥੇ ਵੀ ਦੁਨੀਆ ਦਾ ਕੋਈ ਓੜਾ ਨਹੀਂ ਜਿੰਨਾ ਇੱਥੇ ਲੋਕ ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਵੱਡਾ ਬਾਹਰ ਦੇ ਪਿੰਡਾਂ ਇਲਾਕੇ 'ਚੋਂ ਮੁਕਤਸਰ, ਮਲੋਟ, ਰਾਜਪੁਰਾ, ਬਠਿੰਡਾ ਸਾਰੇ ਇੱਧਰੋਂ ਆਣ ਕੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਹੁਣ ਜਿਹੜੀ ਕੁਛ ਅਨਾਜ ਦੀ ਬਲੈਕਮੇਲ ਹੋ ਰਿਹਾ, ਉਹ ਜਿਹੜਾ ਲਿਆਣ ਕੇ ਪਿੰਡਾਂ ਦੇ ਲੋਕ ਲੈ ਕੇ ਨਜਾਇਜ਼ ਉਹ ਖਰੀਦੋ ਫਰੋਖਤ ਕਰਨ ਡਿਆ। ਇੱਕ ਤਾਂ ਉਹ ਬੰਦ ਕੀਤਾ ਜਾਵੇ। ਅਸੀਂ ਤਾਂ ਇਹ ਬੇਨਤੀ ਕਰਾਂਗੇ, ਜੇ ਕਿਸੇ ਨੇ ਦਾਨ ਕਰਨਾ ਹੈ ਜਾਂ ਕਿਸੇ ਦੀ ਮਦਦ ਕਰਨੀ ਆ, ਉਹਦੀ ਮਦਦ ਇਹ ਕੀਤੀ ਜਾਵੇ, ਉਹਨੂੰ ਖਾਤ
ਬੀਜ ਦਾ ਇੰਤਜ਼ਾਮ ਕਰਕੇ ਗਾਂ ਉਹਦੇ ਜ਼ਮੀਨ ਦੇ ਪਹਿਲਾਂ ਪਟਵਾਰੀ ਤੋਂ ਫਰਦ ਲੈਣ, ਉਹਦੀ ਵੇਖਣ ਉਹਦੇ ਨਾਲ ਜ਼ਮੀਨ ਕਿੰਨੀ ਆ, ਉਹਨੂੰ ਕੀ ਲੋੜ ਆ, ਉਹਦਾ ਜਿਹਦਾ ਫਸਲ ਮਰਿਆ ਪੂਰੀ ਨਕਵਾਰੀ ਕਰਕੇ ਉਹਨੂੰ ਖਾਦ ਵੀ ਦਿੱਤਾ ਜਾਵੇ ਗਰੀਬ ਨੂੰ, ਉਹ ਆਪਣੀ ਫਸਲ ਬੀਜ ਕੇ ਗਾਂ ਆਪਦੇ ਪੈਰਾਂ ਸਿਰ 'ਤੇ ਹੋ ਜੀ। ਸਰਪੰਚ ਸਾਹਿਬ ਜਿਹੜੀ ਤੁਸੀਂ ਗੱਲ ਕਰੀ ਆ ਕਿ ਬਾਹਰੋਂ ਆ ਕੇ ਰਾਸ਼ਨ ਲੈ ਕੇ ਬੈਠ ਗਏ ਇੱਥੇ, ਉਹ ਬਲੈਕਮੇਲ ਹੋ ਰਿਹਾ, ਕਿਹੜੇ ਲੋਕ ਸੀ ਜਿਹੜੇ ਬਾਹਰੋਂ ਆਏ ਸੀ, ਪ੍ਰਵਾਸੀ ਸੀ ਉਹਨਾਂ ਦੇ ਵਿੱਚ, ਜਾਂ ਫਿਰ ਪੰਜਾਬੀ ਹੀ ਆਪਣਾ ਇਹੋ ਜਿਹਾ ਕੁਝ ਕਰਦੇ ਰਹੇ? 40% ਮਤਲਬ 35-40% ਜਿਹੜੇ ਪ੍ਰਵਾਸੀ ਸੀ, ਕੁਝ ਪੰਜਾਬੀ ਲੋਕ ਬਾਹਰ ਦੇ ਪਿੰਡਾਂ ਦੇ ਆਣ ਕੇ, ਜਿਵੇਂ ਮਤਲਬ ਬਾਹਰੋਂ ਕਈਆਂ ਬੰਦਿਆਂ ਨੇ ਇੱਧਰ ਵੀ ਆਣ ਕੇ ਬੈਠ ਕੇ ਰਿਸ਼ਤੇਦਾਰਾਂ ਨੇ ਮਤਲਬ ਗਲਤ ਮਤਲਬ ਇਸਤੇਮਾਲ ਕੀਤਾ ਰਾਸ਼ਨ ਦਾ। ਉਹ ਰਾਸ਼ਨ ਜਿਹੜਾ ਸੰਗਤ ਦਾ ਭੋਰਾ ਇਕੱਠਾ ਕੀਤਾ ਹੋਇਆ ਹੈ, ਉਹ ਪ੍ਰਸ਼ਾਦ ਆ, ਉਹਨੂੰ ਗਲਤ ਸਮਝ ਕੇ ਲੋਕੀ ਜਿਹੜੀ ਮਤਲਬ ਵਰਤੋਂ ਕਰਦੇ ਉਹ ਨਾ ਕਰਨਾ। ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਲੋਕ ਲੈ ਕੇ ਆਉਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਰਾਸ਼ਨ ਪਾਣੀ ਤੂੜੀ ਪੱਠਾ ਜਿਹੜਾ ਲੈ ਕੇ ਆਏ, ਜਿੰਨੇ ਦਿਨ ਚਲੋ ਪਾਣੀ ਦੀ ਜ਼ਿਆਦਾ ਮਾਰ ਰਹੀ, ਇੱਥੇ 7-7 8-8 ਫੁੱਟ ਪਾਣੀ ਰਿਹਾ ਹੈ। ਹੁਣ ਪਾਣੀ ਚਲੋ ਘਟ ਗਿਆ ਕੁਛ, ਪਰ ਫਸਲਾਂ ਸਾਰੀਆਂ ਦਾ ਨੁਕਸਾਨ ਹੋ ਗਿਆ ਹੈ। ਆਹ ਥੋੜਾ ਜਿਹਾ ਏਰੀਆ 25-30 ਕਿੱਲੇ ਦਾ ਵਿੱਚ ਏਰੀਆ ਟਿੱਬੀ ਇੱਕ, ਇਹ ਹਰਿਆ ਜਿਹਾ ਕ ਲੱਗਦਾ, ਇਹ ਝੋਨਾ ਇਹ ਵੀ ਖਰਾਬ ਆ, ਹਰਿਆਲੀ ਹੈਗੀ ਆ ਇਹਦੇ ਵਿੱਚ, ਮਤਲਬ ਅੱਗੇ ਵੀ ਪਾਣੀ ਆ, ਪਿੱਛੇ ਸਾਰੇ ਪਾਣੀ ਆ, ਹੋਰ ਕਿਤੇ ਮਤਲਬ ਐਵੇਂ ਗੱਲ ਕੋਈ ਫਸਲ ਦਾ ਬਚਾਅ ਵਾਲੀ ਗੱਲ ਨਹੀਂ ਹੈਗੀ। ਅਸੀਂ ਤਾਂ ਬੇਨਤੀ ਸਰਕਾਰ ਨੂੰ ਇਹ ਕਰਦੇ ਹਾਂ ਵੀ ਕਿਰਪਾ ਕਰਕੇ ਜਿਹੜੇ 2-2 ਰੁਪਈਏ ਲੋਕਾਂ ਨੂੰ ਦੇਣੇ ਆ, ਜੇ ਤਾਂ ਕਰਨੀ ਝੇੜ ਅੱਗੇ ਜਿਵੇਂ ਸਾਨੂੰ ਗੜੇਮਾਰੀ ਹੋਈ ਝੇੜ ਕੀਤੀ ਪਿਛਲੀ ਵਾਰ, ਪਿੱਛੇ ਪਾਣੀ ਆਇਆ ਇੱਕ, ਉਹਦੇ ਮੌਜੂਦਾ ਵਿਧਾਇਕ ਪ੍ਰਵਿੰਦਰ ਸਿੰਘ ਪੈਂਕੀ ਸੀ, ਉਹਨਾਂ ਇੱਕ ਚਵਾਨੀ ਨਹੀਂ ਦਿੱਤੀ, ਸਾਰਾ ਮਤਲਬ ਖਰਾਬਾ ਆਪਦੇ ਨਿੱਜੀ ਬੰਦਿਆਂ ਨੂੰ ਪਾ ਕੇ, ਉਹ ਤੁਹਾਨੂੰ ਪਤਾ ਉਹ ਘਬਲੇ ਦਾ ਕੇਸ ਵੀ ਤੁਹਾਨੂੰ ਪਤਾ ਸਾਰੀ ਰਿਪੋਰਟ ਖੁੱਲ੍ਹ ਗਈ ਆ, ਉਹ ਸਾਰਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਲੱਗ ਗਿਆ। ਹੁਣ ਜਿਹੜੀ ਗੜੇਮਾਰੀ ਹੋਈ, ਨਵੀਂ ਸਰਕਾਰ ਆਈ, ਉਹਨਾਂ ਨੇ ਗੜੇਮਾਰੀ ਦੀ ਉਹਨਾਂ ਨੇ ਸਾਂਭ ਲਿਆ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ ਹਾਂ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਉਹ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਇਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣਾ ਲੈਣਾ ਹੀ ਕੁਛ ਨਹੀਂ, ਦਿੱਤਾ ਕੱਖ ਵੀ ਨਹੀਂਗਾ। ਕਿਤੇ 1 ਕਿਲੋ ਵੀ ਚੀਜ਼ ਇੱਕ ਪਿੰਡ ਦੇ ਵਿੱਚ, ਮੈਂ ਇੱਥੋਂ ਆਪਦੇ ਪਿੰਡ ਦੀ ਗੱਲ ਕਰਦਾ, ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ, ਉਹ ਪਰਲੇ ਪਾਸੇ ਵੀ ਤੁਹਾਡੇ ਖੜੇ ਆ, ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ, ਉਹ 3 ਘਰਾਂ ਨੂੰ ਸੱਦ ਕੇ ਪੜਦੇ ਨਾ, ਜਿਹੜੇ ਆ ਸਾਹਮਣੇ ਬੈਠੇ ਆ, ਇਹਨਾਂ 3 ਕਿ 4 ਘਰਾਂ ਨੂੰ ਤਰਪੈਲਾਂ ਦਿੱਤੀਆਂ, ਹੋਰ ਕੋਈ ਸ਼ੈ ਲਿਆਣ ਕੇ ਸਰਕਾਰ ਵੱਲੋਂ ਵੰਡੀ ਨਹੀਂ ਗਈ ਇੱਕ ਭੋਰਾ ਜਿੰਨੀ ਵੀ। ਅਸੀਂ ਗੱਲ ਕਰਦੇ ਹਾਂ ਇਹਨਾਂ ਲੋਕਾਂ ਦੇ ਨਾਲ ਬਈ, ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਿਆਂਗੇ, ਅਸੀਂ ਬੜਾ ਕੁਛ ਕਰ ਦਿਆਂਗੇ, ਬੜੇ ਨਾਅਰੇ ਤੁਸੀਂ ਵੀ ਮਾਰੇ ਹੋਣੇ ਆ, ਤਾਕਤ ਬਦਲ ਦਿਆਂਗੇ, ਤਾਜ ਬਦਲ ਦਿਆਂਗੇ, ਰਾਜ ਬਦਲ ਦਿਆਂਗੇ, ਇਹੋ ਜਿਹਾ ਕੁਛ ਤੁਸੀਂ ਵੀ ਬੜਾ ਕੁਛ ਕਿਹਾ ਉਹਨਾਂ ਨੇ ਮਗਰ ਲੱਗ ਕੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਡਈ ਆ, ਅਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ, ਅਤੇ ਅਸੀਂ ਲਾਸਟ ਤੱਕ ਵੇਖੀਏ ਇਹਨਾਂ ਨੂੰ। ਅਤੇ ਬਾਕੀ ਹੁਣ ਇਹ ਤਾਂ ਗੌਰਮੈਂਟ ਦੇ ਉੱਤੇ ਆ ਜੀ ਵੀ ਉਹਨਾਂ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ, ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ, ਬਾਕੀ ਕਿਸੇ ਨੂੰ ਕੋਈ ਇੱਥੇ ਕੋਈ ਫਾਲਤੂ ਸਮਾਨ ਨਹੀਂ। ਜਿਵੇਂ ਕੋਈ ਆਇਆ ਗੌਰਮੈਂਟ ਵੱਲੋਂ ਪਿੱਛੋਂ ਦੇ ਵੀ ਸਰਕਾਰੀ ਰਾਹਤ ਫੰਡ ਆ ਜੀ, ਸਾਡੇ ਕੋਲ ਬਹੁਤ ਜ਼ਿਆਦਾ ਫੰਡ ਪਿਆ ਹੈ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਅਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਅਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਅਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਅਸੀਂ ਤਾਂ ਰੋਜ਼ ਇੱਥੇ ਰਹਿੰਦੇ ਹਾਂ ਜੀ, ਅਤੇ ਪਰ ਸਾਨੂੰ ਦੇਖਣ ਨੂੰ ਇਹੀ ਮਿਲ ਰਿਹਾ ਹੈ ਕਿ ਗੱਲਾਂ ਖਬਰਾਂ 'ਤੇ ਸੁਣਨ ਨੂੰ ਮਿਲ ਰਿਹਾ ਹੈ ਬਹੁਤ ਜ਼ਿਆਦਾ ਵੀ ਅਸੀਂ ਆਹ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਹਾਲੇ ਤੱਕ ਕੱਖ ਨਹੀਂ ਹੈ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ, ਦੁਬਾਰਾ ਝੋਨਾ ਲਾਤਾ, ਪਾਣੀ ਫੇਰ ਵਧਣ ਕਾਰਨ ਝੋਨਾ ਮਾਰਿਆ ਗਿਆ। ਹੁਣ ਫੇਰ ਕੱਦੂ ਕਰਕੇ ਆਏ ਜੀ, ਫੇਰ ਪਾਣੀ ਵਧ ਰਿਹਾ, ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ। ਅਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਆਇਆ ਸੀ ਉਹ ਹਵੇਲੀ 'ਤੇ ਗਿਆ, ਸਿਰਫ ਉਹਨਾਂ ਨੂੰ ਕਿਹਾ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਬਾਕੀ ਇੱਥੇ ਜਨਤਾ ਬਹੁਤ ਖੜੀ ਸੀ, ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਅਗਨਬੋਰਡ 'ਤੇ ਆਏ ਆ, ਪਜਾਮਾ ਲਪੇਟ ਕੇ, ਬੂਟ ਨਵੇਂ ਪਾ ਲਏ ਆ, ਪਜਾਮਾ ਨਵਾਂ ਪਾ ਲਿਆ, ਗੱਡੀਆਂ 'ਚ ਬਹਿ ਕੇ ਵਾਪਸ ਮੁੜ ਗਏ। ਕਿਸੇ ਨੂੰ ਕੋਈ ਵੀ ਚੀਜ਼ ਦਾ ਐਲਾਨ ਨਹੀਂ ਕੀਤਾ ਵੀ ਇੱਥੇ ਤੁਹਾਡਾ ਨੁਕਸਾਨ ਹੋਇਆ ਜੀ, ਕਰਕੇ ਜਾਵਾਂਗੇ, ਕੁਛ ਨਹੀਂ ਦੇ ਕੇ ਗਏ ਜੀ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀਏ ਕੋਈ?
ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਜਿਹੜੇ ਉਹ ਬੰਦੇ ਆ ਨਾ ਜੋ ਜਿੰਨਾ ਮਤਲਬ ਮਹਿਕਮਾ ਉਹਨਾਂ ਨੇ ਸੈਟਲਮੈਂਟ ਕੀਤਾ ਹੈ, ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਵੀ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਕੋਈ ਗੱਲ ਕਰਨੀ ਚਾਹੁੰਦੇ। ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ। ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਉਹ ਉੱਥੋਂ ਸਾਹਮਣੇ ਉਹ ਬੇੜੀ ਪਾਈ ਉਹਨੇ ਮੁੱਖ ਮੰਤਰੀ ਨੇ, ਉਹ ਸਾਹਮਣੇ ਵੇਖੋ ਜਿੱਥੇ ਮੋਟਰ ਹੈ ਉੱਥੋਂ ਬੇੜੀ ਤਾਰ ਕੇ ਅਗਨਬੋਰਡ ਤੇ ਫੌਜੀਆਂ ਨਾਲ ਬੈਠਾ ਹਵੇਲੀ ਤੇ ਆ ਗਿਆ। ਹਵੇਲੀ ਵਾਲਿਆਂ ਨੂੰ ਕਹਿ ਗਿਆ ਤੁਹਾਡਾ ਮੈਂ ਕਰਜ਼ਾ ਮਾਫ ਕਰ ਦੂੰ। ਉਹ ਹਵੇਲੀ ਵਾਲਿਆਂ ਦਾ ਵਿਚਾਰਿਆਂ ਦਾ ਅਸੀਂ ਤਾਂ ਨੇ ਚਲੋ ਗਰੀਬ ਕਿਸਾਨ ਹੈ ਜੋ ਉਹਦਾ ਹੀ ਮਾਫ ਹੋ ਜਾਏ, ਸਾਡਾ ਕੋਈ ਦੁੱਖ ਹੀ ਥੋੜਾ। ਕਿਸੇ ਦਾ ਕਰਜ਼ਾ ਨਹੀਂ ਮਾਫ ਹੋਇਆ, ਕੋਈ ਗੱਲ ਨਹੀਂ ਹੋਈ, ਕੋਈ ਬਾਤ ਨਹੀਂ ਹੋਈ। ਸਾਰੇ ਲੋਕਾਂ ਦੇ ਮਕਾਨ ਆ ਉਹ ਸਾਹਮਣੇ ਹਵੇਲੀ ਵੇਖੋ, ਉਹਦੇ ਦੋ ਗਰੀਬ ਕੋਲੇ 4 ਕਿੱਲੇ ਪੈਲੀ, 2 ਭਰਾ ਹੈ। ਉਹ ਜਿਹੜੀ ਸਾਹਮਣੇ ਅਗਲੇ ਰੁੱਖਾਂ ਵਾਲੀ ਹਵੇਲੀ ਦੀ ਆ, ਉਹਦੇ ਦੋਵੇਂ ਮਕਾਨ ਡਿੱਗ ਪਿਆ। ਉਹ ਬੰਨ ਤੇ 45 ਦਿਨ ਉਹਨੂੰ ਅੱਜ ਹੋ ਗਿਆ, ਬੰਨ ਦੇ ਉੱਤੇ ਬੈਠਾ ਤੰਬੂ ਲਾ ਕੇ। ਉਹ ਵੇਖ ਲਓ ਜਾ ਕੇ, ਉਹਨੂੰ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਤੇਰਾ ਕੀ ਨੁਕਸਾਨ ਹੈਗਾ, ਤੂੰ ਮਰਿਆ ਕਿ ਬਚਿਆ। ਉਹਨੂੰ ਅਸੀਂ ਆਪਦੇ ਕੋਲੋਂ ਜਿਹੜੇ ਇੱਥੇ ਆਉਂਦੇ ਸੰਗਤ ਆਉਂਦੀ ਆ ਸਮਾਨ ਦੇਣ, ਉਹਨਾਂ ਨੂੰ ਅਸੀਂ ਜਾ ਕੇ ਬੇਨਤੀ ਕਰਦੇ ਵੀ ਇਹਨਾਂ ਦਾ ਵਿਚਾਰਿਆਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਨਾ ਕੋਈ 4 ਪੱਠਾ ਤੂੜੀ ਪੱਠਾ ਦੇ ਜਾਓ। ਉੱਤਰ ਪਾਸੇ ਜੀ ਇਹ ਰਾਸ਼ਨ ਵੰਡਣ ਆਏ ਸੀ ਮੁੰਡੇ ਜਿਹੜੇ ਆਏ? ਹਾਂਜੀ, ਇਹ ਰਾਸ਼ਨ ਵੰਡਣ ਆਈਆਂ। ਇਹ ਜਾ ਕੇ ਮਤਲਬ ਇੱਕ ਉੱਥੇ ਅੱਡਾ ਬਣਿਆ, ਜਿਵੇਂ ਮਤਲਬ ਤੁਹਾਨੂੰ ਦੱਸਿਆ ਇੱਕ ਸੰਸਥਾ ਦੇ ਨਾਲ ਸਿੰਘ ਜੁੜਿਆ, ਉਹਦੇ ਕੋਲ ਜਾਂਦੇ ਆ, ਉਹਨੂੰ ਜਾ ਕੇ ਉੱਥੇ ਦੇ ਕੇ ਵਾਪਸ ਆ ਜਾਂਦੇ ਆ। ਹੁਣ ਜਿਵੇਂ ਆਹ ਬੰਦੇ ਵਿਚਾਰੇ ਆ ਪਿੱਛੇ ਆ, ਇਹ ਬੰਨ ਤੇ ਆਣ ਕੇ ਨਿਕਲ ਕੇ ਬੈਠੇ ਆ ਤੁਹਾਡੇ ਮਗਰ ਦੇ। ਇਹਨਾਂ ਨੇ ਮਤਲਬ ਐਵੇਂ ਗੱਲ ਆ ਵੀ ਤਾਂ ਇਹ ਤੁਸੀਂ ਦੇਖ ਸਕਦੇ ਹੋ, ਪੰਜਾਬ ਆ ਝੂਲ ਦੇ ਨਿਸ਼ਾਨ ਹਲੇ ਤੱਕ ਵੀ ਜਿਹੜਾ ਕਿ ਪੰਜਾਬ ਆ ਉਹ ਜਿਉਂਦਾ ਹੈਗਾ। ਇਹ ਨੌਜਵਾਨ ਆ, ਕਿਹੜੇ ਪਿੰਡ ਤੋਂ ਆਏ ਹੋ? ਰੋਕ ਲਓ ਮਾੜਾ ਜਿਹਾ ਗੱਲ ਕਰ ਲਈਏ। ਕਿਹੜੇ ਪਿੰਡ ਤੋਂ ਆਏ ਹੋ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਹੋ? ਮਲੋੜ ਤੋਂ ਆਏ ਜੀ, ਪੱਕੀ ਪਿੰਡ ਤੋਂ, ਮਲੋੜ ਦੇ ਕੋਲੋਂ ਹਬੋਰ ਰੋਡ ਤੇ ਆ ਪਿੰਡ ਸਾਡਾ। ਹਾਂਜੀ, ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਜੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ੍ਹ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆਪਣੇ ਆਮ ਪਬਲਿਕ ਕਰ ਰਹੀ ਆ। ਦੂਰ ਦੂਰ ਤੋਂ ਲੋਕ ਮਤਲਬ ਵੀ ਕੋਈ ਰਾਸ਼ਨ ਲੈ ਕੇ ਆਉਣ ਡਿਆ, ਕੋਈ ਪਸ਼ੂਆਂ ਵਾਸਤੇ ਚਾਰਾ। ਅਸੀਂ ਵੀ ਪਸ਼ੂਆਂ ਵਾਸਤੇ ਤੂੜੀ ਦੀਆਂ ਗੱਠਾਂ ਬਣਵਾ ਕੇ ਤੇ ਫੀਡ ਲੈ ਕੇ ਆਏ ਆ। 2 ਟਰਾਲੇ ਭਰੇ ਸੀ ਅਸੀਂ ਗੱਠਾਂ ਦੇ, 1 ਟਰਾਲਾ ਫੀਡ ਦਾ ਭਰਿਆ ਆ। ਅਸੀਂ ਇੱਥੋਂ 160 ਕਿਲੋਮੀਟਰ ਦੂਰੋਂ ਆਏ ਆ ਜੀ। ਹਾਂਜੀ, ਮੁੱਖ ਮੰਤਰੀ ਕਹਿੰਦੇ ਅਸੀਂ ਕਹਿੰਦੇ ਮੁਰਗੀ ਮਰੀ, ਬੱਕਰੀ ਮਰੀ, ਕੱਦੂ ਦੇ ਪੈਸੇ ਵੀ ਦੇਵਾਂਗੇ। ਕਹਿੰਦੇ ਦੂਜਿਆਂ ਨੂੰ ਪਤਾ ਹੀ ਨਹੀਂ ਕੱਦੂ ਕੀ ਹੁੰਦਾ। ਤੁਹਾਡਾ ਮਲੋਟ ਏਰੀਆ ਪੈ ਜਾਂਦਾ, ਮਲੋਟ ਏਰੀਏ ਦੇ ਵਿੱਚ ਅਕਾਲੀ ਦਲ ਦਾ ਬੜਾ ਗੜ ਰਿਹਾ ਕਿ ਅਕਾਲੀ ਦਲ ਨੂੰ ਪਤਾ ਨਹੀਂ ਵੀ ਕੱਦੂ ਕੀ ਹੁੰਦਾ ਹੈਗਾ। ਹਾਂਜੀ। ਨਹੀਂ, ਇਹ ਤਾਂ ਸਭ ਹੀ ਕਹਿਣ ਦੀਆਂ ਗੱਲਾਂ ਨੇ। ਇਹ ਤਾਂ ਭਾਸ਼ਣਬਾਜ਼ੀ ਕਰਦੇ ਨੇ, ਕਰਦੇ ਕਰਾਉਂਦੇ ਕੱਖ ਨਹੀਂ ਗੇ। ਇਹਨਾਂ ਦਾ ਇਹ ਭਗਵੰਤ ਮਾਨ ਆਇਆ, ਕਹਿੰਦਾ ਵੇਖੋ ਜੀ ਮੈਂ ਵਿੱਚ ਵੜ ਕੇ ਵੇਖਿਆ, ਮੇਰਾ ਪਜਾਮਾ ਲਿਬੜ ਗਿਆ। ਅਸੀਂ ਹੁਣ ਟਰੈਕਟਰ ਲੈ ਕੇ ਆਏ ਆ, ਟਰੈਕਟਰ ਦੇ ਅਗਲੇ ਟਾਇਰ ਸਾਰੇ ਡੁੱਬ ਗਏ ਤੇ ਉਹਦਾ ਇਕੱਲੇ ਪਜਾਮੇ ਦੇ ਗਿੱਟੇ ਹੀ ਲਿਬੜੇ ਵੀ। ਉਹ ਕਹਿੰਦਾ ਵੀ ਇੰਨਾ ਕਿ ਪਾਣੀ ਆਇਆ ਏ। ਜੇ ਉਹਨਾਂ ਨੂੰ ਕੋਈ ਹਮਦਰਦੀ ਹੋਵੇ ਲੋਕਾਂ ਨਾਲ, ਉਹ ਆਉਣ ਨਾ। ਸਾਡੇ ਇਲਾਕੇ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਗੁਰਮੀਤ ਸਿੰਘ ਖੁੱਡੀਆਂ, ਉਹ ਮੇਰੇ ਹਿਸਾਬ ਨਾਲ ਇੱਥੇ ਆਇਆ ਨਹੀਂ ਆਇਆ ਨਾ। ਉਹ ਸਾਡੇ ਉਧਰ ਇਲਾਕੇ 'ਚ ਤੁਰਿਆ ਫਿਰਦਾ, ਸੇਮ ਨਾਲੇ ਵਹਿੰਦਾ ਫਿਰਦਾ। ਜਿੱਧਰ ਲੋਕਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉਧਰ ਤਾਂ ਆਉਂਦੇ ਨਹੀਂ, ਤੇ ਜਿੱਥੇ ਕੁਝ ਵੀ ਨਹੀਂ ਹੈਗਾ ਉੱਥੇ ਐਵੇਂ ਆਨੇ ਬਹਾਨੇ ਲੋਕਾਂ ਨੂੰ ਲੈ ਕੇ ਸੇਮ ਨਾਲੇ ਵਹਿੰਦੇ ਫਿਰਦੇ ਆ। ਇਹ ਕੇਸਰੀ ਝੰਡੇ ਲਾਇਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਉੱਧਰ ਜਦੋਂ ਲੋਕਾਂ ਨੂੰ ਮਿਲੇ ਤਾਂ ਉਹਨਾਂ ਨੇ ਸਲੂਟ ਕਰਿਆ ਤੁਹਾਨੂੰ? ਹਾਂਜੀ, ਲੋਕਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ। ਉਹ ਕਹਿੰਦੇ ਵੀ ਤੁਸੀਂ ਇੱਥੇ, ਅਸੀਂ ਕਿਹੜਾ ਪਿੰਡ ਸੀਗਾ, ਨਿਹਾਲਾ ਲਵਾਰਾ ਪਿੰਡ ਆ, ਜਿੱਥੇ ਅਸੀਂ ਲੈ ਕੇ ਗਏ ਆ। ਉਹ ਕਹਿੰਦੇ ਸਾਡੇ ਕੋਲ ਕੋਈ ਬੰਦਾ ਪਹੁੰਚਿਆ ਹੀ ਨਹੀਂ। ਉਹ ਸਮਝ ਲਓ ਵੀ ਅਸੀਂ ਘੱਟੋ ਘੱਟ 4-5 ਕਿਲੋਮੀਟਰ ਹੋਊਗਾ ਜਿਹੜਾ ਪਾਣੀ ਦੇ ਵਿੱਚ ਦੀ ਅਸੀਂ ਟਰੈਕਟਰ ਲੈ ਕੇ ਗਏ ਆ। ਤੇ ਉਹ ਨਿਸ਼ਾਨ ਸਾਹਿਬ ਨੂੰ ਉਹ ਮੱਥਾ ਟੇਕਦੇ ਵੀ ਇਹਦੀ ਵਜ੍ਹਾ ਕਰਕੇ ਸਾਡੇ ਡੰਗਰਾਂ ਨੂੰ ਚਾਰਾ ਮਿਲਿਆ, ਨਾਲੇ ਫੀਡ ਮਿਲੀ ਆ। ਹਾਂਜੀ, ਅਸੀਂ ਬਹੁਤ ਧੰਨਵਾਦ ਕਰਾਂਗੇ ਇਹਨਾਂ ਨੌਜਵਾਨਾਂ ਦਾ। ਇਹ ਨੌਜਵਾਨ ਨੇ। ਹਾਂਜੀ, ਇੱਧਰ ਹੋ ਜੀ ਮਾੜਾ, ਤੁਸੀਂ ਸਾਈਡ ਤੇ ਹੋ ਜਾਓ। ਹਰਕੇ ਦਾ ਬੰਦਾ ਵਿੱਚ ਸਮਾਨ ਲੈਣ ਆਇਆ, ਟਰਾਲੀ ਦੇ ਮਗਰ ਬੈਠਾ, ਵੇਖੋ ਉੱਥੋਂ ਨਾਲ ਚੜ ਕੇ ਬਿਲਕੁਲ ਸੁੱਕੇ ਥਾਂ ਤੋਂ। ਤਾਂ ਇਹ ਤਸਵੀਰ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿਹੜੇ ਪਿੰਡ ਤੋਂ ਆਏ ਹੋ ਜੀ ਤੁਸੀਂ? ਇੱਕ ਮਿੰਟ, ਕਿਹੜੇ ਪਿੰਡ ਤੋਂ ਆਏ ਜੀ ਤੁਸੀਂ? ਅਸੀਂ ਵੀ ਪਜਾਮਾ ਲਵੇੜ ਜੇ ਮਾੜਾ ਮੁੱਖ ਮੰਤਰੀ ਨੂੰ। ਅਸੀਂ ਪੱਕੀ ਟਿੱਬੀ ਪਿੰਡ ਮਲੋੜ ਤੋਂ, ਇਹ ਤਹਿਸੀਲ ਮਲੋੜ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਆਏ ਜੀ। ਤੁਹਾਡਾ ਕਿਹੜਾ ਪਿੰਡ ਆ ਜੀ? ਸਾਡਾ ਧੀਰਾ ਘਰ। ਹਾਂਜੀ, ਉੱਥੇ ਹੈਗਾ ਪਾਣੀ ਬਹੁਤ ਜ਼ਿਆਦਾ ਜੀ। ਕਿੰਨਾ ਕੁ ਪਾਣੀ? ਹਾਂ, ਇਹ ਪੈੜੀ ਸਾਡੇ ਇੱਥੇ ਹੀ ਆ, ਪੈੜੀ ਵੋਟਾਂ ਇੱਥੇ ਹੀ ਆ।
ਤੇ ਘਰ ਤੋਂ ਦੁਆਰ ਕੇ ਨਹੀਂ ਘਰ ਤੀਰਾ ਕਰਾ ਜਿਹੜੇ ਨਹੀਂ, ਘਰ ਤੁਹਾਡਾ ਬਚ ਗਿਆ? ਘਰ ਕਿੱਥੇ ਹੈਗਾ ਤੁਹਾਡਾ? ਹਰਫ ਕੇ ਆ ਨਾ। ਫਿਰ ਤੁਸੀਂ ਇਹਨਾਂ ਨੂੰ ਕਿਉਂ ਕਹਿ ਰਹੇ ਹੋ ਵੀ ਸਾਨੂੰ ਰਾਸ਼ਨ ਦੇ ਦਿਓ? ਤੁਹਾਡਾ ਘਰ ਤਾਂ ਸੁੱਕਾ ਹੋਣਾ। ਅੱਛਾ ਅੱਛਾ, ਨਾਲ ਗਏ ਸੀ ਤੁਹਾਡੇ? ਨਾਲ ਇਹ ਨਾਲ ਗਏ ਸੀ? ਅੱਛਾ, ਨਾਲ ਗਏ ਸੀ ਤੁਸੀਂ? ਅੱਛਾ, ਪੈੜੀ ਇੱਥੇ ਆ, ਤੁਸੀਂ ਪੈੜੀ ਦਿਖਾਉਣ ਗਏ ਸੀ ਆਪਦੀ? ਅੱਛਾ ਅੱਛਾ, ਠੀਕ ਆ। ਤਾਂ ਇਹ ਤਸਵੀਰ ਆ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਬਹੁਤ ਦੂਰੋਂ ਆਏ ਹੋ, ਤੁਸੀਂ ਚੱਲ ਕੇ ਪੱਕੀ ਟਿੱਬੀ ਤੋਂ, ਹਾਂ ਮੁਕਤਸਰ ਸਾਹਿਬ ਤੋਂ, ਤਾਂ ਬਹੁਤ ਦੂਰੋਂ ਆਏ ਨੇ ਇਹ। ਤਾਂ ਇਹਨਾਂ ਦੀ ਅਸੀਂ ਜਿਹੜੀ ਤਸਵੀਰ ਆ ਉਹ ਤੁਹਾਡੇ ਨਾਲ ਸਾਂਝੀ ਕਰ। ਬਈ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਫਸਲਾਂ ਝੋਨਾ ਮਾਰਿਆ ਗਿਆ ਹੈ, ਪੱਠੇ ਵੀ ਮਾਰੇ ਗਏ ਤੇ ਬਾਕੀ ਠੀਕ ਠਾਕ ਹੀ ਆ। ਫਸਲ ਮਾਰੀ ਗਈ ਆ ਚੜ੍ਹਦੀ ਕਲਾ ਚ? ਚੜ੍ਹਦੀ ਕਲਾ ਹੈ ਜੀ। ਇਹ ਫਸਲਾਂ ਤੇ ਮਾਰੀਆਂ ਜਾਂਦੀਆਂ, ਆਪਾਂ ਦਿਲ ਛੱਡਾਂਗੇ ਤੇ ਕੀ ਕਰ ਲਾਂਗੇ। ਚੜ੍ਹਦੀ ਕਲਾ ਹੈ। ਬਜ਼ੁਰਗੋ ਤੁਸੀਂ ਤਾਂ ਬੜੇ ਵਾਰ ਦੇਖਿਆ ਹੋਣਾ, ਕਦੇ 84 ਦੇਖ ਲਈ, ਕਦੇ ਹੜ੍ਹ ਦੇਖ ਲਿਆ, ਕਦੇ ਪੰਜਾਬ ਡੁੱਬਦਾ ਦੇਖ ਲਿਆ, ਕਦੇ ਬਣਦਾ ਦੇਖ ਲਿਆ, ਬੜਾ ਕੁਝ ਦੇਖਿਆ ਹੋਣਾ। ਨਹੀਂ ਆਪਾਂ ਨੂੰ ਇੰਨੀ ਗੱਲ ਨਹੀਂ ਕਰਨੀ ਆਉਂਦੀ, ਉਧਰ ਇਹਨੂੰ ਨਹੀਂ ਕਰਦੇ ਹੋਣੇ। ਨਹੀਂ ਆ ਪਾਣੀ ਤਾਂ ਦੇਖਿਆ ਹੋਣਾ, ਤੁਹਾਡੀ ਸੁਰਤ ਦੇ ਵਿੱਚ ਕਿੰਨੇ ਕੁ ਵਾਰ ਆ ਗਿਆ? ਪਾਣੀ ਤਾਂ ਬੜਾ ਆਇਆ, ਬੜੀ ਵਾਰ ਆਇਆ ਹੈ। ਬੜੀ ਵਾਰੀ ਆਇਆ? ਹਾਂਜੀ। ਕਦੇ ਡੋਲੇ ਤਾਂ ਨਹੀਂ, ਮਨ ਤਾਂ ਨਹੀਂ ਡੋਲਿਆ ਕਦੇ? ਹੁਣ ਕਦਾ ਡੋਲਣਾ ਸੀ? ਉਹਦਾ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦੇਣਾ ਸਾਰਾ ਕੁਝ, ਜਿੰਨੇ ਸਰਕਾਰ ਨੇ ਕੁਝ ਨਹੀਂ ਦੇਣਾ। ਬਿਲਕੁਲ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਜ ਸਾਡੇ ਜਿਹੜਾ ਕਿ ਸਮਾਂ ਸੀ ਥੋੜਾ ਜਿਹਾ ਨਿਕਲਿਆ, ਤਾਂ ਇਹਨਾਂ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਨਾਲ ਇਹ ਤਸਵੀਰ ਇੱਕ ਸਾਂਝੀ ਕੀਤੀ ਆ। ਇਹ ਪਿੰਡ ਹਲੇ ਵੀ ਡੁੱਬੇ ਹੋਏ ਨੇ, ਤਾਂ ਜੇਕਰ ਮੁੱਖ ਮੰਤਰੀ ਸਾਹਿਬ ਤੱਕ ਇਹ ਆਵਾਜ਼ ਪਹੁੰਚਦੀ ਹੈ ਤਾਂ ਜ਼ਰੂਰ ਸੁਣਨ ਇਹਨਾਂ ਪਿੰਡਾਂ ਦੀ ਆ ਕੇ, ਕਿਉਂਕਿ ਇਹਨਾਂ ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਆ ਕੇ ਕਹਿ ਕੇ ਗਏ ਸੀ ਕਿ ਸਾਡਾ ਪਜਾਮਾ ਲਿਬੜ ਗਿਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਸੀਂ ਲਗਾਤਾਰ ਤਸਵੀਰਾਂ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। ਅਸੀਂ ਉਹਨਾਂ ਬਰਸਾਤੀ ਡੱਡੂਆਂ ਦੇ ਵਾਂਗੂ ਨਹੀਂ ਹੈਗੇ ਕਿ ਬਰਸਾਤਾਂ ਦੇ ਵਿੱਚ ਅਸੀਂ ਨਿਕਲੇ ਤੇ ਹੜ੍ਹ ਆਏ ਤੇ ਅਸੀਂ ਉਹਨਾਂ ਨੂੰ ਦਿਖਾਤਾ, ਪਰ ਅਸੀਂ ਬਾਅਦ ਦੇ ਵਿੱਚੋਂ ਵੀ ਪੰਜਾਬ ਦਾ ਹਾਲ ਆ ਜਿਹੜਾ ਉਹ ਦਿਖਾਉਂਦੇ ਰਵਾਂਗੇ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ ਦੋ ਚੌ ਬੰਦਿਆਂ ਦੇ ਗਰੁੱਪ ਬਣਾਏ ਆ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ ਦੋ ਤਿੰਨਾਂ ਚੌ ਪਿੰਡਾਂ ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਇੰਨਾ ਕੁ ਰਾਸ਼ਨ, ਤੂੜੀ, ਚਾਰਾ ਲਿਆਣ ਕੇ ਸੰਗਤ ਨੇ ਇੰਨਾ ਜ਼ਿਆਦਾ ਅਨਾਜ ਵੰਡਿਆ, ਕੋਈ ਹਿਸਾਬ ਨਹੀਂ। ਪਰ ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕਹਿੰਦੇ ਪਜਾਮੇ ਲਵੇੜਦੇ ਫਿਰਦੇ, ਸ਼ਾਇਦ ਇੱਧਰ ਹੀ ਕੋਈ ਗੱਲਬਾਤ ਹੋਈ ਹੋਈ ਜੀ, ਹਨਾ? ਵੇਖੋ ਜੀ, ਪਜਾਮਾ ਲਵੇੜਨ ਸਿਰਫ ਕੱਲਾ ਪਜਾਮਾ ਲਵੇੜਨ ਆਉਂਦਾ ਹੈ। ਭਾਵੇਂ ਹੁਣ ਤੁਸੀਂ ਆਏ ਜੀ ਤੁਹਾਡਾ ਜੀ ਕਰੇ ਜਾ ਕੇ ਪਾਣੀ 'ਚ ਵਿਖਾਉਣਾ, ਇੱਥੇ ਗੋਡੇ ਗੋਡੇ ਪਾਣੀ 'ਚ ਉਤਰ ਜਾਓ, ਲਿਬੜ ਕੇ ਘਰ ਨੂੰ ਚੱਲ ਜਾਓ, ਪਰ ਜਦੋਂ ਦੇਣ ਵਾਲਾ ਨਹੀਂ ਕੁਛ ਨਹੀਂ। ਆਹ ਜਿਹੜੇ ਬੰਦੇ ਆ ਇਹ ਆਮ ਆਦਮੀ ਨੂੰ ਵੋਟਾਂ ਪਾਈਆਂ, ਇਹ ਖੜੇ ਆ ਪਰਲੇ ਪਾਸੇ ਵੀ ਤੁਹਾਡੇ ਖੜੇ ਆ। ਇਹਨਾਂ ਨੂੰ ਪੁੱਛ ਲਓ, ਇੱਕ ਚੀਜ਼, ਇੱਕ ਤਰਪੈਲ ਦਾ ਟੁੱਟਾ ਜਾਂ ਕੋਈ ਚੀਜ਼ ਇੱਥੇ ਲਿਆਣ ਕੇ ਬੱਗੇ ਵਾਲੇ ਵੰਡੀ ਹੋਵੇ। ਆਮ ਆਦਮੀ ਨੂੰ ਵੋਟਾਂ ਪਾਈਆਂ, ਆਮ ਆਦਮੀ ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਬਦਲਾ ਲਿਆ ਦਾਂਗੇ, ਅਸੀਂ ਬੜਾ ਕੁਝ ਕਰ ਦਿਆਂਗੇ, ਪਰ ਬਦਲਿਆ ਕੀ ਗਿਆ? ਮੈਂ ਇਹੀ ਪੁੱਛਣਾ ਅੱਜ ਤੁਹਾਡੇ ਨਾਲ ਪਹੁੰਚੇ ਆ, ਸਬੱਬ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਦਲਣਾ ਤਾਂ ਕੀ ਆ ਜੀ ਵੀਰ ਜੀ, ਇਸ ਤਰ੍ਹਾਂ ਵੀ ਇੱਕ ਤਾਂ ਪਰਮਾਤਮਾ ਵੱਲੋਂ ਉਸ ਤਰ੍ਹਾਂ ਹੀ ਪ੍ਰਕੋਪੀ ਚੱਲਣ ਦੀ ਆ, ਤੇ ਇੱਕ ਗੌਰਮੈਂਟ ਦਾ ਜਿਹੜਾ ਬਹੁਤ ਜ਼ਿਆਦਾ ਅਣਗਹਿਲੀ ਔਰ ਢਿਲਾਈ ਆ, ਵੀ ਦੇਖ ਰਹੇ ਆ ਵੀ ਹੋਰ ਕਿੰਨਾ ਕੁ ਲੋਕਾਂ ਦਾ ਨੁਕਸਾਨ ਹੋ ਜੇ। ਪਰ ਇਸ ਟਾਈਮ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਵੀ ਇਸ ਟਾਈਮ ਗੌਰਮੈਂਟ ਵੱਲੋਂ ਇੱਥੇ ਨਿੱਜੀ ਜਿਹੜੇ ਕੋਈ ਚੁਣੇ ਹੋਏ 2-4 ਬੰਦੇ ਜਿਨ੍ਹਾਂ ਨੂੰ ਨੋਮੀਨੇਟ ਕੀਤੇ ਗਏ, ਉਹਨਾਂ ਨੂੰ 2-4 ਤਰਪਾਲਾਂ ਮਿਲੀਆਂ। ਹੁਣ ਮੁੱਖ ਮੰਤਰੀ ਸਾਹਿਬ ਪਿੱਛੇ ਐਲਾਨ ਵੀ ਕਰ ਰਹੇ ਸੀਗੇ ਵੀ ਅਸੀਂ ਇੱਕ ਮੁਰਗੀ ਵਾਲੇ ਨੂੰ ਵੀ ਦਾਂਗੇ ਆਪਣਾ ਮੁਆਵਜ਼ਾ, ਤੇ ਇੱਥੇ ਲੋਕਾਂ ਦੀਆਂ ਮੱਝਾਂ ਮਰ ਗਈਆਂ ਜੀ, ਤੇ ਬਹੁਤ ਜ਼ਿਆਦਾ ਘਰ ਵੀ ਡਿੱਗ ਪਏ ਆ, ਬੱਕਰੀਆਂ ਤੱਕ ਰੁੜ ਗਈਆਂ ਜੀ, ਵਿੱਚ ਸਮਾਨ ਰੁੜ ਗਿਆ ਸਾਰਾ, ਤੇ ਉਹਨਾਂ ਦਾ ਹੁਣ ਭਰਪਾਈ ਵਾਸਤੇ ਕੋਈ ਵੀ ਨਹੀਂ ਆ ਰਿਹਾ। ਇਹੀ ਤਾਂ ਰੋਜ਼ ਇੱਥੇ ਰਹਿੰਦੇ ਆ ਜੀ। ਬਈ ਤੁਸੀਂ ਕੁਝ ਕਹਿ ਰਹੇ ਸੀ, ਟਰੈਕਟਰ ਤੋਂ ਹੀ ਜਾਂਦੇ ਸੀ, ਤੁਸੀਂ ਆਏ ਆ, ਉਹ ਆਫ ਕੈਮਰਾ ਸੀ ਸਾਰਾ ਕੁਝ ਜੀ। ਪਹਿਲੋਂ ਸੀਗੀ ਜੀ ਮੇਰੀ ਮੱਕੀ, ਪਾਣੀ ਆਉਣ ਕਾਰਨ ਮੱਕੀ ਮਾਰੀ ਗਈ, ਮੱਕੀ ਵਿੱਚ ਵਾਹ ਕੇ ਦੁਬਾਰਾ ਝੋਨਾ ਲਾਤਾ। ਮੁੱਖ ਮੰਤਰੀ ਸਾਹਿਬ ਆਏ, ਕਹਿੰਦੇ ਪਨੀਰੀ ਬੀਜ ਦਿਓ, ਸਮਾਂ ਬਹੁਤ ਪਿਆ, ਝੋਨਾ ਹੋ ਜਾਊਗਾ। ਤੀਜੀ ਵਾਰੀ ਫਸਲ ਮਰ ਜਾਣੀ ਹੈ ਜੀ, ਤੇ ਕਿਸੇ ਨੇ ਅੱਜ ਤੱਕ ਆ ਕੇ ਇੱਕ ਪੈਸੇ ਦਾ ਖਰਾਬੇ ਦਾ ਵੀ ਮੁੱਖ ਮੰਤਰੀ ਨੇ ਇੱਥੇ ਬਹਿ ਕੇ ਐਲਾਨ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ, ਤੁਸੀਂ ਮੂਹਰੇ ਹੁੰਨੇ ਉਹਨਾਂ ਦੇ, ਜਾਂ ਤੁਸੀਂ ਗੱਲਬਾਤ ਕਰੀ ਕੋਈ? ਸਾਨੂੰ ਮੁੱਖ ਮੰਤਰੀ ਦੇ ਕੋਲੇ ਜਾਣ ਹੀ ਨਹੀਂ ਦਿੱਤਾ। ਇੱਥੋਂ ਦੇ ਅਸੀਂ ਨੰਬਰਦਾਰ ਪੰਚਾਇਤਾਂ ਕਈ ਪਿੰਡਾਂ ਦੀਆਂ ਗਈਆਂ ਕਿ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੁੰਦੇ, ਉਹਨਾਂ ਕਿਹਾ ਤੁਹਾਨੂੰ ਅਸੀਂ ਨੇੜੇ ਨਹੀਂ ਜਾਣ ਦੇਣਾ।
ਜਿਹੜੇ ਆਪਦੇ ਜਿੰਨੇ ਕੁ ਬੰਦੇ ਆ ਉਹਨਾਂ ਨੂੰ ਕੁਰਸੀਆਂ ਢਾ ਕੇ ਅੱਗੇ ਬਾਲਿਆ, ਦੂਜਿਆਂ ਨੂੰ ਕੋਲੇ ਨਹੀਂ ਜਾਣ ਦਿੱਤਾ। ਬਿਲਕੁਲ ਉਹਨਾਂ ਨੂੰ ਜਵਾਬ ਦਿੱਤਾ ਵੀ ਤੁਸੀਂ ਜਾਓ ਭੱਜੋ, ਤੁਹਾਡੇ ਕੋਲੇ ਕੋਈ ਨਹੀਂ ਆਉਣਾ। ਤੇ ਸਵੇਰੇ ਚੱਲੇ ਸੀ ਘਰੋਂ, ਹੁਣ ਤਾਂ ਹੜ੍ਹ ਕਹਿੰਦੇ ਸਰਕਾਰਾਂ ਕਹਿੰਦੀਆਂ ਹੜ੍ਹ ਖਤਮ ਹੋ ਗਏ, ਤੁਸੀਂ ਚੱਲੇ ਸੀ ਸਵੇਰੇ ਤੇ ਇੱਥੇ ਆ ਕੇ ਦੇਖਿਆ ਹੋਣਾ ਕਿੰਨੇ ਕੁ ਹੜ੍ਹ ਨੇ, ਕਿੰਨੇ ਕੁ ਲੋਕ ਨੇ ਜਿਹੜੇ ਹਜੇ ਵੀ ਝਾਕ ਕਰ ਰਹੇ ਨੇ। ਇੱਥੇ ਤਾਂ ਹੀ ਬਹੁਤ ਨੁਕਸਾਨ ਹੋਇਆ ਪਿਆ ਲੋਕਾਂ ਦਾ। ਅੱਜ ਫੇਰ ਪਾਣੀ ਦਾ ਲੈਵਲ ਚੜ ਗਿਆ ਆ ਤੇ ਲੋਕਾਂ ਦੇ ਪਸ਼ੂਆਂ ਵਾਸਤੇ ਕੋਈ ਚਾਰਾ, ਕੋਈ ਪ੍ਰਬੰਧ ਨਹੀਂ ਹੈਗਾ। ਉਹ ਕਹਿੰਦੇ ਸਰਕਾਰ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਜੋ ਵੀ ਕਰ ਰਹੇ ਆ ਆਪਣੇ ਆਮ ਪਬਲਿਕ ਕਰ ਰਹੀ ਆ। ਪੰਜਾਬ ਦੇ ਵਿੱਚ ਹੜ੍ਹ ਆਏ, ਪੰਜਾਬ ਨੇ ਸੰਤਾਪ ਭੋਗਿਆ, ਪੰਜਾਬ ਦੇ ਕਈ ਇਲਾਕੇ ਡੁੱਬ ਗਏ। ਸਰਕਾਰਾਂ ਆਈਆਂ, ਬੰਨਾਂ ਤੇ ਖੜ ਕੇ ਫੋਟੋਆਂ ਕਰਾਈਆਂ, ਪਰ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਇਹ ਤਾਂ ਪੰਜਾਬ ਦੇ ਲੋਕ ਕਹਿ ਰਹੇ ਨੇ। ਪਰ ਅੱਜ ਅਸੀਂ ਇੱਕ ਅਜਿਹੀ ਥਾਂ ਤੇ ਖੜੇ ਹਾਂ, ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਇਆ ਗਿਆ। ਸਰਕਾਰਾਂ ਦੇ ਵੱਡੇ ਵਾਅਦੇ, ਵੱਡੇ ਦਾਅਵੇ ਜਿਹੜੇ ਕਿ ਉਹ ਵੀ ਸਾਹਮਣੇ ਆਏ। ਪਰ ਅਸੀਂ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਫਿਰੋਜ਼ਪੁਰ ਬਾਰਡਰ ਦੀਆਂ ਤਸਵੀਰਾਂ ਨੇ ਇਹ, ਤੁਸੀਂ ਦੇਖ ਸਕਦੇ ਹੋ। ਕੁਝ ਕੁ ਏਰੀਆ ਜਿਹੜਾ ਕਿ ਉਹ ਉੱਚਾ ਸੀ, ਜਿਹੜਾ ਉਹ ਬਚਿਆ ਹੋਇਆ ਹਲੇ ਵੀ, ਪਰ ਜਿਹੜਾ ਨੀਵਾਂ ਏਰੀਆ ਸੀ ਉਹ ਡੁੱਬਿਆ ਹੋਇਆ ਹਲੇ ਵੀ। ਇਹ ਬੱਗੇਆਣਾ ਪਿੰਡ ਆ, ਨਿਹਾਲਾ ਲਵੇਰਾ, ਹੋਰ ਕਾਫੀ ਪਿੰਡ ਨੇ ਜਿਹੜੇ ਇੱਥੇ ਇਸ ਹੜ੍ਹਾਂ ਦੀ ਮਾਰ ਦੇ ਥੱਲੇ ਆਏ ਨੇ। ਤਾਂ ਇਹ ਬੰਨ੍ਹ ਆ, ਇੱਧਰਲੇ ਪਾਸੇ ਉੱਚਾ ਬੰਨ੍ਹ ਦਿਖਾ ਦੇ ਇੱਕ ਵਾਰ। ਮੈਂ ਕੈਮਰਾਮੈਨ ਨੂੰ ਕਹਾਂਗਾ, ਮੇਰੇ ਸਹਿਯੋਗੀ ਨੂੰ, ਇਹ ਬੰਨ੍ਹ ਦਿਖਾ ਦਿੱਤਾ ਜਾਵੇ। ਜਿਹੜੇ ਢਾਣੀਆਂ ਦੇ ਵਿੱਚ ਲੋਕ ਰਹਿੰਦੇ ਸੀ, ਉਹ ਲੋਕ ਆ ਕੇ ਇੱਥੇ ਆਦੇ ਡੰਗਰ ਵੱਛਾ ਲਿਆਏ ਤੇ ਇੱਥੇ ਆ ਕੇ ਬੰਨ੍ਹ ਕੇ ਉਹ ਬੈਠ ਗਏ। ਪਰ ਇੱਥੇ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਇੱਥੇ ਇਹ ਗੱਲ ਵਾਕਈ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਦੋਂ ਪਾਣੀ ਆਇਆ ਤਾਂ ਜਿਨ੍ਹਾਂ ਦਾ ਵਾਕਈ ਨਹੀਂ ਸਰਦਾ ਸੀ, ਉਹਨਾਂ ਦੇ ਰਿਸ਼ਤੇਦਾਰ ਜਾਂ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਨੂੰ ਬਾਹਰ ਕੱਢ ਕੇ ਆਪਣੇ ਘਰਾਂ ਦੇ ਵਿੱਚ ਥਾਂ ਦੇ ਦਿੱਤੀ, ਉੱਥੇ ਰੱਖ ਲਿਆ। ਤੇ ਬਾਹਰੋਂ ਆ ਕੇ ਜਿਹੜੇ ਪ੍ਰਵਾਸੀ ਸੀ, ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰੀ ਸੀ, ਜਿਹੜੇ ਪ੍ਰਵਾਸੀ ਸੀ ਉਹ ਆ ਕੇ ਬੰਨਾਂ ਤੇ ਬੈਠ ਗਏ ਤਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ ਪਹਿਲਾਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਪੰਚ ਸਾਹਿਬ, ਨੁਕਸਾਨ ਕਿੰਨਾ ਕੁ ਹੋਇਆ ਇਲਾਕੇ ਦਾ, ਏਰੀਏ ਦਾ ਕਿੰਨਾ ਕੁ ਨੁਕਸਾਨ ਹੋਇਆ? ਮੁੱਖ ਮੰਤਰੀ ਸਾਹਿਬ ਕਹਿੰਦੇ ਇੱਥੋਂ ਤੱਕ ਪਹੁੰਚੇ ਸੀ ਤੇ ਕੀ ਕੁਛ ਜਿਹੜੇ ਕਿ ਵਾਅਦੇ ਕਰਕੇ ਗਏ ਨੇ? ਮੁੱਖ ਮੰਤਰੀ ਸਾਹਿਬ ਜੀ ਮੇਰੇ ਪਿੰਡ ਦੀ ਉਹ ਢਾਣੀ ਹੈ ਸਾਹਮਣੇ, ਆਹ ਨੇੜੇ ਖੜੀ ਨਜ਼ਦੀਕ, ਇੱਥੇ ਆਏ ਸੀ। ਇੱਥੇ ਇੱਕ ਘਰ ਨੂੰ ਕਹਿ ਗਏ ਤੁਹਾਡਾ ਕਰਜ਼ਾ ਮਾਫ ਕਰ ਦਿਆਂਗੇ, ਤੁਹਾਡਾ ਉਹ ਕਰ ਦਿਆਂਗੇ, ਕਿਸੇ ਦਾ ਨਹੀਂ। 1 ਰੁਪਈਏ ਦੀ ਪ੍ਰਸ਼ਾਸਨ ਇੱਥੇ 100-200 ਬੰਦਾ ਖੜਾ, ਮੁੱਖ ਮੰਤਰੀ ਦਾ ਖਲੋਣ ਦਾ ਟਾਈਮ ਹੀ ਨਹੀਂ ਲੱਗਾ। ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ। ਪਟਵਾਰੀ ਸਾਡੇ ਆਉਂਦੇ ਆ, ਉਹ ਡੇਲੀ ਆਉਂਦੇ ਜ਼ਰੂਰ। ਹੋਰ ਜੇ ਕੋਈ ਵੀ ਲੀਡਰ ਜਾਂ ਮੰਤਰੀ ਇੱਥੇ ਨਹੀਂ ਖਲੋਤਾ। ਜੇ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹ ਵੀ ਇੱਥੇ ਆਏ, ਮੁਲਕ ਖੜਾ ਸੀ, ਸਿੱਧੀਆਂ ਗੱਡੀਆਂ ਭਜਾਈਆਂ, ਅੱਗੇ ਲੈ ਕੇ ਉਹ ਵੀ ਨਹੀਂ ਖਲੋਤੇ। ਹਾਲੀ ਕਿ ਇੱਥੋਂ ਦੇ MP ਆ, ਉਹਨਾਂ ਦਾ ਫਰਜ਼ ਬਣਦਾ। ਅਸੀਂ ਉਹਨਾਂ ਨੂੰ ਵੋਟਾਂ ਪਾਈਆਂ, ਅਸੀਂ ਅਕਾਲੀ ਦਲ ਨਾਲ ਸੰਬੰਧਿਤ ਬੰਦੇ ਆ, ਪਰ ਜਦੋਂ ਸਾਡੀ ਸਾਰੀ ਲਈ ਅਸੀਂ ਇਹਨਾਂ ਨੂੰ ਵੋਟਾਂ ਕਾਹਦੀਆਂ ਪਾਉਣੀਆਂ, ਅਸੀਂ ਤਾਂ ਵੋਟਾਂ ਖੂਹ 'ਚ ਸੁੱਟੀਆਂ। ਜਦੋਂ ਸਾਡੀ ਇਹਨੂੰ ਹੈਗਾ MP ਹੈਗਾ ਹੈ, MP ਦਾ ਕੋਲੇ 5 ਕਰੋੜ ਰੁਪਈਆ ਦੇ ਸਾਲ ਦਾ ਫੰਡ ਹੁੰਦਾ ਹੈ। 5 ਸਾਲ ਬੀਤ ਚੱਲੇ, 5 ਸਾਲਾਂ ਦੇ ਵਿੱਚ ਅਸੀਂ ਇੱਕ ਵਾਰ ਵੀ ਨਹੀਂ ਵੇਖਿਆ ਵੀ ਇਹਨੂੰ ਮਤਲਬ ਐਵੇਂ ਗੱਲ ਵੀ ਇੱਥੇ ਆਣ ਕੇ ਪਹੁੰਚਿਆ ਹੋਵੇ ਜਾਂ ਕੁਝ ਦਿੱਤਾ ਲਿਆ ਹੋਵੇ। ਜੇ ਮਤਲਬ ਹੁਣ ਆਮ ਆਦਮੀ ਦੀ ਸਰਕਾਰ ਆ, ਆਮ ਆਦਮੀ ਨੇ 5-4 ਚਿੱਕੜ ਚੌਧਰੀ ਇੱਥੇ ਇਲਾਕੇ 'ਚ ਬਣਾਏ ਆ। ਉਹ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਆਪਦੇ ਘਰੇ ਸੱਦਦੇ ਬੰਦਿਆਂ ਨੂੰ, ਜਿਹੜਾ ਬੰਦਾ ਉਹਨਾਂ ਦੇ ਘਰੇ ਜਾਂਦਾ ਹੈ ਉਹਨੂੰ ਕੋਈ ਤਰਪੈਲ ਦਾ ਟੋਟਾ ਜਾਂ ਉਹਨੂੰ ਕੋਈ ਥੋੜਾ ਬਾਲਾ ਕੋਈ ਚੀਜ਼ ਦੇ ਦਿੰਦੇ ਆ। ਨਹੀਂ ਤੇ ਕਿਸੇ ਨੂੰ ਕੋਈ ਇੱਥੇ ਆਣ ਕੇ ਨਹੀਂ ਵੰਡਿਆ ਗਿਆ, 1% ਨਹੀਂ ਵੰਡਿਆ ਗਿਆ। ਉਹਨਾਂ ਨੇ ਇੱਕ ਪਿੰਡਾਂ ਦੇ ਵਿੱਚ 2-2 ਚੌਂ ਬੰਦਿਆਂ ਦੇ ਗਰੁੱਪ ਬਣਾਏ ਆ, 2-2 ਚੌਂ ਪਾਸੇ ਕਿਲੋ 2-2 ਕਿਲੋਮੀਟਰ ਦੇ ਦੂਰੀ ਦੇ। ਉਹਨਾਂ ਨੂੰ ਮਤਲਬ ਹੁਣ ਜੇ ਆਪਾਂ ਵੀਡੀਓ ਬੋਲ ਕੇ ਪਾਈ, ਉਹਨਾਂ ਨੂੰ ਵੀਡੀਓ 2-3 ਚੌਂ ਪਿੰਡਾਂ 'ਚੋਂ ਬਣਵਾ ਕੇ ਪਾ ਦੇਣਗੇ ਵੀ ਮਤਲਬ ਸਾਨੂੰ ਜੀ ਪ੍ਰਸ਼ਾਸਨ ਸਾਰਾ ਕੁਝ ਦੇ ਰਿਹਾ। ਪਰ ਮੁੜ ਕੇ ਫਿਰ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕੀ ਮਿਲਿਆ, ਤੁਸੀਂ ਸੰਸਥਾ ਤੋਂ ਕਿਉਂ ਮੰਗਦੇ ਜੇ? ਸੰਸਥਾ ਨੇ, ਪਬਲਿਕ ਨੇ ਇੰਨੀ ਕੁ ਜ਼ਿਆਦਾ